अस्सलाम वालेकुम। की हाल है मित्र प्यारे ਤੁਹਾਡਾ? ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਵਾਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦਰੇ। ਮਿੱਤਰੋ ਪਿਆਰਿਓ, ਮੈਂ ਅੱਜ ਜਾ ਰਿਹਾ ਹਾਂ ਨਨਕਾਣੇ ਤੇ ਉੱਥੇ ਇੱਕ ਪ੍ਰੋਗਰਾਮ ਹੈ। ਉੱਥੇ ਸਾਨੂੰ ਚੀਫ ਗੈਸਟ ਬੁਲਾਇਆ ਹੋਇਆ ਹੈ। ਕੈਸੀ ਗੱਲ ਹੈ ਤੇ ਬੜੇ ਚਾਅ ਨਾਲ ਬੁਲਾਇਆ ਜੀ ਉਹਨਾਂ ਨੇ। ਤੇ ਮੇਰਾ ਇਰਾਦਾ ਬਣਿਆ ਪਹਿਲੇ ਆਖਰੀ ਦਿਨ ਤੱਕ ਕੋਈ ਪ੍ਰੋਗਰਾਮ ਨਹੀਂ ਸੀ ਤੇ ਰਾਤ ਨੂੰ ਮੇਰਾ ਪ੍ਰੋਗਰਾਮ ਬਣਿਆ ਵੀ ਨਾ ਚਲੇ ਜਾਣਾ ਚਾਹੀਦਾ, ਇੰਨੇ ਚਾਅ ਨਾਲ ਉਹਨਾਂ ਨੂੰ ਬੁਲਾਇਆ। ਤੇ ਮੇਰਾ ਖਿਆਲ ਹੈ ਕਿ ਕਿਸੇ ਦੇ ਜਿਹੜੇ ਚਾਅ ਨੇ ਨਾ ਉਹ ਜੇ ਸਾਡੇ ਜਾਣ ਨਾਲ ਪੂਰੇ ਹੁੰਦੇ ਹੋਣ ਤੇ ਹੋਰ ਸਾਨੂੰ ਕੀ ਚਾਹੀਦਾ। ਅਸੀਂ ਫਿਰ ਜਾ ਰਹੇ ਹਾਂ ਉੱਥੇ ਇੱਕ ਪ੍ਰੋਗਰਾਮ ਤੇ। ਉਹ ਪ੍ਰੋਗਰਾਮ ਤੋਂ ਬਾਅਦ ਅਸੀਂ ਸਾਰਾ ਜਿਹੜਾ ਨਨਕਾਣਾ ਹੈ ਨਾ ਉਹ ਤੁਹਾਨੂੰ ਘੁਮਾਵਾਂਗੇ, ਫਿਰਾਵਾਂਗੇ, ਉੱਥੋਂ ਦੇ ਗੁਰਦੁਆਰੇ ਦੇ ਬਾਰੇ ਦੱਸਾਂਗੇ ਤੇ ਉਹ ਫਿਰ ਅਸੀਂ ਜਿਹੜਾ ਉੱਥੋਂ ਦੀ ਸੈਰ ਸਪਾਟਾ ਹੈ ਨਾ ਤੇ ਜਿੰਨੀਆਂ ਵੀ ਚੀਜ਼ਾਂ ਅਸੀਂ ਕਵਰ ਕਰ ਸਕਦੇ ਹੋਏ ਨਨਕਾਣੇ ਦੇ ਬਾਰੇ, ਜਿੰਨਾ ਕੁਝ ਅਸੀਂ ਜਾਣਦੇ ਹੋਏ ਜਾਂ ਅਸੀਂ ਆਸੇ ਪਾਸੇ ਇਨਫੋਰਮੇਸ਼ਨ ਲਵਾਂਗੇ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਡੇ ਨਾਲ ਜੁੜੇ ਰਿਹਾ ਜੀ। ਇਸ ਤੋਂ ਇਲਾਵਾ ਅਸੀਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਉਹ ਸਾਰਾ ਤੁਹਾਨੂੰ ਵਿਖਾਵਾਂਗੇ। ਉਹਦੀ ਇੱਕ ਇੱਕ ਚੀਜ਼ ਜਿਹੜੀ ਹੈ, ਇੱਕ ਇੱਕ ਕੋਨਾ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਪ੍ਰੋਪਰ ਵੀਡੀਓ ਜਿਹੜੀ ਅੱਜ ਤੱਕ ਤੁਸੀਂ ਨਹੀਂ ਦੇਖੀ, ਕਿਤੇ ਇੰਟਰਨੈਟ ਤੇ ਮੌਜੂਦ ਨਹੀਂ ਹੈ, ਇੰਨੀ ਡਿਟੇਲਡ ਵੀਡੀਓ ਉਹ ਤੁਹਾਨੂੰ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਜੁੜੇ ਰਹਿ ਜੀ। ਤੇ ਆਓ ਹੁਣ ਜ਼ਰਾ ਸਫ਼ਰ ਕਰਨੇ ਆ। ਸਫ਼ਰ ਕਰਦੇ ਹੋਏ ਵੀ ਕੁਝ ਜਿਹੜੀਆਂ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲਓ ਜੀ ਸਾਕਮੀਆਂ, ਚੱਲੀਏ ਫਿਰ ਆਪਾਂ। ਜੀ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ? ਆਸ ਕਰਦੇ ਹਾਂ ਠੀਕ ਹੋਵੋਗੇ, ਵਧੀਆ ਹੋਵੋਗੇ, ਖੈਰ ਖਰੀਦ ਨਾਲ ਹੋਵੋਗੇ। ਤੇ ਆਪਾਂ ਜਾ ਰਹੇ ਹਾਂ ਨਨਕਾਣਾ ਸਾਹਿਬ। ਲਹਿੰਦੇ ਪੰਜਾਬ ਦਾ ਜ਼ਿਲ੍ਹਾ ਨਨਕਾਣਾ ਉਹ ਵਾਹਦ ਸ਼ਹਿਰ ਹੈ ਜਿੱਥੋਂ ਇੱਕ ਮਜ਼ਹਬ ਦੀ ਸ਼ੁਰੂਆਤ ਹੋਈ, ਯਾਨੀ ਕਿ ਬਾਬਾ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਨਨਕਾਣਾ ਸਾਹਿਬ ਦੇ ਵਿੱਚ ਹੋਇਆ। ਨਨਕਾਣਾ ਸਾਹਿਬ ਲਾਹੌਰ ਤੋਂ 91 ਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੂਰ ਹੈ। ਫੈਸਲਾਬਾਦ ਯਾਨੀ ਕਿ ਲੈਲਪੁਰ, ਪੁਰਾਣਾ ਫੈਸਲਾਬਾਦ। ਨਨਕਾਣਾ ਸਾਹਿਬ ਦੀਆਂ 4 ਤਹਿਸੀਲਾਂ ਜਿਸ ਵਿੱਚ ਸ਼ਾਹਕੋਟ, ਸਫਤਰਾਬਾਦ, ਸਾਂਗਲਾ ਹਿਲਤ ਅਤੇ ਨਨਕਾਣਾ ਖੁਦ ਸ਼ਾਮਲ ਹੈ। ਨਨਕਾਣਾ ਸਾਹਿਬ ਨੂੰ ਰਾਏ ਭੋਏ ਦੀ ਤਲਵੰਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਨੂੰ ਸਿੱਖ ਧਰਮ ਵਿੱਚ ਸਭ ਤੋਂ ਪਾਕ ਸਮਝਿਆ ਜਾਂਦਾ ਹੈ। ਇਹ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਦੇਵ ਜੀ ਹੋਰਾਂ ਦਾ ਜਨਮ ਸਥਾਨ ਹੈ। ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਦੇਵ ਹੋਰਾਂ ਦੇ ਜਨਮ ਤੋਂ ਬਾਅਦ ਨਾਨਕ ਦਾ ਆਣਾ ਸਾਹਿਬ ਯਾਨੀ ਨਨਕਾਣਾ ਸਾਹਿਬ, ਜੋ ਹੁਣ ਹਰ ਜ਼ੁਬਾਨ ਦੇ ਉੱਤੇ ਆਮ ਹੈ। ਨਨਕਾਣਾ ਸਾਹਿਬ ਦੇ ਆਲ ਦੁਆਲ ਜ਼ਿਲ੍ਹਾ ਸ਼ੇਖੂਪੁਰਾ, ਜ਼ਿਲ੍ਹਾ ਹਾਫਜ਼ਾਬਾਦ, ਜ਼ਿਲ੍ਹਾ ਲਾਹੌਰ, ਜ਼ਿਲ੍ਹਾ ਕਸੂਰ, ਜ਼ਿਲ੍ਹਾ ਉਕਾੜਾ ਅਤੇ ਜ਼ਿਲ੍ਹਾ ਲਾਇਲਪੁਰ ਯਾਨੀ ਮੌਜੂਦਾ ਫੈਸਲਾਬਾਦ ਹੈ। ਤੇ ਲਓ ਜੀ, ਅਸੀਂ ਨਨਕਾਣਾ ਇੰਟਰਚੇਂਜ ਤੇ ਪਹੁੰਚ ਗਏ ਹਾਂ। ਇਹ ਤੁਸੀਂ ਵੇਖ ਵੀ ਸਕਦੇ ਹੋ, ਉੱਤੇ ਲਿਖਿਆ ਹੋਇਆ ਨਨਕਾਣਾ ਸਾਹਿਬ ਟੂਲ ਪਲਾਜ਼ਾ। ਤੇ ਜੋ ਸਾਡੇ ਤੇ ਲਾਗੂ ਹੁੰਦਾ ਹੈ, ਬਣਦਾ ਟੈਕਸ ਦੇ ਕੇ ਅਸੀਂ ਅੱਗੇ ਵਧਨੇ ਹਾਂ। ਇਹ ਬੋਰਡ ਸਾਨੂੰ ਦੱਸ ਰਿਹਾ ਕਿ ਸਾਡੇ ਸੱਜੇ ਪਾਸੇ ਨਨਕਾਣਾ ਹੈ, ਅੱਗੇ ਬੋਰਡ ਲੱਗਾ ਹੋਇਆ ਹੈ ਨਨਕਾਣਾ ਸਾਹਿਬ ਰਿਜ਼ੋਰਟ, ਯਾਨੀ ਤੁਸੀਂ ਨਨਕਾਣਾ ਸਾਹਿਬ ਫੈਮਿਲੀ ਟੂਰ ਵੀ ਕਰ ਸਕਦੇ ਜੇ। ਵੇਖ ਪੰਜਾਬ ਟੀਵੀ ਨਾਲ ਜੁੜੇ ਪਿਆਰਿਓ, ਅਸੀਂ 5-7 ਮਿੰਟ ਤੱਕ ਨਨਕਾਣਾ ਸਾਹਿਬ ਪਹੁੰਚਣ ਵਾਲੇ, ਬਲਕਿ ਤੁਸੀਂ ਵੇਖ ਵੀ ਸਕਦੇ ਹੋ ਕਿ 9 ਕਿਲੋਮੀਟਰ ਰਹਿ ਗਿਆ ਹੈ। ਇਹ ਜੀ ਨਵਾਂ ਬਣਿਆ ਹੈ, ਇਹਨੂੰ ਯਾਦਗਾਰ ਚੌਕ ਵੀ ਆਖਿਆ ਜਾਂਦਾ ਹੈ, ਮਨਾਰੇ ਪਾਕਿਸਤਾਨ ਚੌਕ ਵੀ ਆਖਿਆ ਜਾਂਦਾ ਹੈ। ਨਨਕਾਣਾ ਸਾਹਿਬ ਦੇ ਵਿੱਚ ਇਹ ਚੌਕ ਕੁਝ ਵਰ੍ਹੇ ਪਹਿਲੇ ਬਣਾਇਆ ਗਿਆ ਤੇ ਹੁਣ ਸਾਈਨ ਬੋਰਡ ਸਾਨੂੰ ਦੱਸ ਰਿਹਾ ਕਿ ਜਨਾਬ ਤੁਸੀਂ ਨਨਕਾਣਾ ਸਾਹਿਬ ਇੰਟਰ ਕਰ ਗਏ ਜੇ। ਤੇ ਜਿਵੇਂ ਅਸੀਂ ਇੰਟਰਚੇਂਜ ਤੇ ਗੱਲ ਕੀਤੀ ਨਨਕਾਣਾ ਲੇਕ ਰਿਜ਼ੋਰਟ ਦੀ, ਇਹ ਜਨਾਬ ਤੁਸੀਂ ਬੋਰਡ ਯਾਨੀ ਸਬੂਤ ਵੇਖ ਸਕਦੇ ਜੇ, ਤੁਸੀਂ ਵਾਕਈ ਫੈਮਿਲੀ ਟੂਰ ਵੀ ਕਰ ਸਕਦੇ ਜੇ। ਤੇ ਹੁਣ ਅਸੀਂ ਜਨਾਬ ਪਹੁੰਚ ਗਏ ਹਾਂ ਆਪਣੇ ਪ੍ਰੋਗਰਾਮ ਤੇ ਬਾਕੀ ਗੱਲਬਾਤ ਜਿਹੜੀ ਹੈ, ਬਾਕੀ ਗੱਪਸ਼ਪ ਜਿਹੜੀ ਹੈ ਉਹ ਆਪਾਂ ਲਾਵਾਂਗੇ ਪ੍ਰੋਗਰਾਮ ਤੋਂ ਬਾਅਦ। ਤੁਸੀਂ ਜਾਣਾ ਨਹੀਂ, ਸਾਡੇ ਨਾਲ ਜੁੜੇ ਰਹਿਣਾ। दूर से आए हुए मेहमान हैं जो खास आज की इज्तिमाइयत का हिस्सा बने हैं। इस खूबसूरत महफिल में एक बेहतरीन और खुशबूदार फूल की तरह आकर सजे हैं, मेरे सामने ही बैठे हुए हैं। आबिद ज़िया साहब, आबिद एसोसिएट्स, मैं इनको क्या कहूँ, प्यारा वीर कहूँ, दोस्त कहूँ, दिलजान कहूँ, यार मन कहूँ, जगरम कहूँ, जानम कहूँ, बहुत पुराने साथी, रेडियो टेलीविज़न के ब्रॉडकास्टर, शायर, अदीब, एक अच्छे इंसान, एक अच्छे दोस्त और अपनी अहलिया के साथ यहाँ पर पहुँचे हैं। इस प्रोग्राम की अहमियत को खैर की इस आवाज़ पर बहुत दूर से
कराची से, फिर बोरेवाला, और बोरेवाला से मैम तैयबा को उन्होंने साथ लिया है और यहाँ पर पहुंचे हैं। उनकी अहलिया उनके साथ हैं। बड़ी अच्छी, खूबसूरत और भरपूर तालियों से आपका इस्तकबाल करते हैं। उनके साथ उनकी अहलिया बैठी हैं, मैम तैयबा फातिमा। आप TSI स्कूल्स की डायरेक्टर हैं, इसके अलावा दारे अरकम स्कूल बुरेवाला की भी डायरेक्टर हैं, तो इनके लिए भी बहुत सारी मोहब्बतों भरी तालियां। हम आपका इस्तकबाल करते हैं। खैर मकदम है आपका। साकिब पंजाबी यहां पर मौजूद हैं। अपनी होंद नाल प्यार करने वाला एक जी, अपनी मिट्टी ते मरन वाला, अपने पुरखां दे हुक्यां ते बोड़ां ते टालियां ते निम्मां ते तूतां ते जंगलां ते बारां ते बेलियां ते मज्जां ते गावां ते गीत गाउण वाला एक नौजवान, पंजाब दी पग दा शिमला उच्चा करके बैठा साडे विचाले बहुत दूरों आए ने, मां बोली वास्ते काम कर रहे ने, अपने वसीब वास्ते काम कर रहे हैं। इन्हां सारे नूं असीं जी आइयां नूं आखदे हां। साकिब पंजाबी पग बन के साडे विचकार बैठे ने। साकिब पंजाबी जी तुहानूं भी जी आइयां नूं। यूट्यूबर ने, फनकार ने, अदाकार ने ते सदाकार ने। यारा वे दिलदारा तेनू चन्न कहाँ के तारा। मेरे पुराने दोस्त और मेरे कलीग, रेडियो फेलो, टीवी फेलो, जो भी कह लें आप, संगीत साथी बेली और आज की महफिल के सदर महफिल, मेहमान एजाज, मेहमान ख़ास आबिद ज़िया साहब, आपकी भरपूर तालियों में मैं उनको दावत देता हूँ कि स्टेज की जीनत बने और खूबसूरत लफ्ज़ों से नवाजें। आबिद ज़िया, आबिद एसोसिएट्स कह लीजिए, रेडियो जॉकी कह लीजिए, डीजे कह लीजिए, मेज़बान कह लीजिए। पिपल दिया पापिया की खड़खड़ लाई है। पिपल दिया पापिया की खड़खड़ लाई है। गए ने पुराने, रुत नवियां दी आई है। सानू सब नू चाहिए कि असी इन्हां दे नाल खड़े होइए। ਅਸੀਂ ਕਿਸੇ ਵੀ ਪੱਧਰ ਤੇ ਹੋਈਏ, ਖਾਓ ਅਸੀਂ ਕਿਸੇ ਕਾਲਜ ਨੂੰ ਰਨ ਕਰ ਰਹੇ ਹਾਂ, ਹਾਂ ਕੋਈ ਡਾਕਟਰ ਹੈ, ਹਾਂ ਕੋਈ ਇੰਜੀਨੀਅਰ ਹੈ, ਹਾਂ ਕੋਈ ਰੇਹੜੀ ਵਾਲਾ ਹੈ, ਕੋਈ ਕੱਪੜੇ ਦੀ ਦੁਕਾਨ ਵਾਲਾ ਹੈ, ਕੋਈ ਸਟੂਡੈਂਟ ਹੈ, ਕਿਸੇ ਵੀ ਫੀਲਡ ਦੇ ਵਿੱਚ ਹੈ, ਉਹ ਆਪਣਾ ਹਿੱਸਾ ਜ਼ਰੂਰ ਪਾਵੇ। आज जैसे किया है तो उसने ठोंग मार दी, चुंझ मार दी, छट्टा वजिया, सारे दाने खिलर गए ते बेबे हथ चलांदी आई। ਜੀ ਦੋਸਤੋ, ਅਮਰਜਿੰਗ ਲੀਡਰਸ ਆਪਾਂ ਇੱਕ ਫਲਾਹੀ ਪ੍ਰੋਗਰਾਮ ਦੇ ਵਿੱਚ ਇਫਤਖਾਰ ਇਫੀ ਸਾਹਿਬ ਯਾਨੀ ਪਰੀਜ਼ਾ ਡਰਾਮੇ ਵਾਲੇ ਔਰ ਆਬਦ ਜ਼ਿਆ ਸਾਹਿਬ, ਆਬਦ ਐਸੋਸੀਏਟ ਬਹਿਰੀ ਟਾਊਨ ਕਰਾਚੀ ਵਾਲੇ, ਯਾਨੀ ਉਹਨਾਂ ਤੋਂ ਮੋਟੀਵੇਟ ਹੋ ਕੇ ਤੇ ਵਾਪਸ ਆਪਣੀ ਵੀਡੀਓ ਵੱਲ ਆ ਗਏ ਹਾਂ। ਆਪਾਂ ਇਸ ਵੇਲੇ ਮੌਜੂਦ ਹਾਂ ਜਿਸ ਚੌਕ ਦੇ ਵਿੱਚ, ਉਸ ਦਾ ਨਾਮ ਹੈ ਮਾਨਾਵਾਲਾ ਫਾਟਕ। ਚੌਕ ਦੇ ਵਿੱਚ ਲੱਗਾ ਹੋਇਆ ਇਹ ਸਾਈਨ ਬੋਰਡ ਸਾਨੂੰ ਦੱਸ ਰਿਹਾ ਕਿ ਇੱਕ ਸਾਈਡ 'ਤੇ ਜ਼ਿਲ੍ਹਾ ਕਚਹਿਰੀ ਅਤੇ ਦੂਸਰੀ ਸਾਈਡ 'ਤੇ ਸ਼ਹਿਰ ਹੈ ਜਿੱਧਰ ਗੁਰਦੁਆਰਾ ਜਨਮ ਅਸਥਾਨ ਹੈ। ਔਰ ਤੁਸੀਂ ਆ ਵੇਖ ਵੀ ਸਕਦੇ ਹੋ ਕਿ ਰੋਡ ਦੀ ਸਾਈਡ 'ਤੇ ਬੜੀ ਖੂਬਸੂਰਤੀ ਦੇ ਨਾਲ ਗੁਰਦੁਆਰਾ ਜਨਮ ਅਸਥਾਨ ਦਾ ਮੋਨੋਗ੍ਰਾਮ ਬਣਾਇਆ ਗਿਆ ਹੈ। ਅਤੇ ਅਸੀਂ ਇਸ ਵੇਲੇ ਜਿਸ ਚੌਕ ਦੇ ਵਿੱਚ ਮੌਜੂਦ ਹਾਂ ਇਹਨੂੰ ਮਾਨਾਵਾਲਾ ਫਾਟਕ ਆਖਿਆ ਜਾਂਦਾ ਹੈ। ਅਤੇ ਇਹ ਸਾਨੂੰ ਸਾਈਨ ਬੋਰਡ ਇਸ਼ਾਰਾ ਦੇ ਰਿਹਾ ਹੈ ਗੁਰਦੁਆਰਾ ਜਨਮ ਅਸਥਾਨ ਦਾ, ਲੇਕਿਨ ਅਸੀਂ ਉੱਧਰ ਜਾ ਨਹੀਂ ਰਹੇ। ਅਸੀਂ ਜਾ ਰਹੇ ਹਾਂ ਜ਼ਿਲ੍ਹਾ ਕਚਹਿਰੀ ਵਾਲੀ ਸਾਈਡ 'ਤੇ। ਜੋ ਤੁਸੀਂ ਪਾਰਕ ਵੇਖ ਰਹੇ ਹੋ, ਇਸ ਪਾਰਕ ਨੂੰ DC ਪਾਰਕ ਆਖਿਆ ਜਾਂਦਾ ਹੈ ਔਰ ਰੇਲਵੇ ਸਟੇਸ਼ਨ ਦੇ ਬਿਲਕੁਲ ਓਪੋਜ਼ਿਟ ਸਾਈਡ 'ਤੇ, ਯਾਨੀ ਕਿ ਰੋਡ ਕ੍ਰਾਸ ਕਰਕੇ ਇਹ ਪਾਰਕ ਆਉਂਦਾ ਹੈ। ਅਤੇ ਹੁਣ ਤੁਸੀਂ ਆਖੋਗੇ ਕਿ ਪਾਰਕ ਤੋਂ ਬਾਅਦ ਫਿਰ ਪਾਰਕ, ਤੇ ਜਨਾਬ ਜਦੋਂ ਨਨਕਾਣਾ ਸਾਹਿਬ ਸੋਹਣਾ ਸ਼ਹਿਰ ਹੈ ਤਾਂ ਫਿਰ ਪਾਰਕ ਤਾਂ ਹੋਣਾ ਹੀ ਆ। ਅਤੇ ਰਾਏ ਬੁਲਾਰ ਭੱਟੀ ਦੇ ਨਾਂ ਦੇ ਉੱਤੇ ਪਾਰਕ ਹੈ ਜੀ। ਅਤੇ ਰਾਏ ਬੁਲਾਰ ਭੱਟੀ ਯਕੀਨਨ ਸਭ ਜਾਣਦੇ ਨੇ ਕਿ ਉਹ ਸ਼ਖਸ ਸੀ ਜਿਸ ਨੂੰ ਗੁਰੂ ਨਾਨਕ ਦੇਵ ਹੋਰਾਂ ਨਾਲ ਬੜੀ ਮੁਹੱਬਤ ਸੀ। ਅਤੇ ਇਹ ਆਪਾਂ ਹੁਣ ਕਸ਼ਮੀਰ ਰੋਡ ਤੋਂ ਇੰਟਰ ਕਰਾਂਗੇ ਗੁਰਦੁਆਰਾ ਜਨਮ ਅਸਥਾਨ ਵਾਲੀ ਸਾਈਡ 'ਤੇ, ਯਾਨੀ ਕਿ ਆਪਾਂ ਇਸ ਵੇਲੇ ਖੜ੍ਹੇ ਹੋਏ ਹਾਂ ਫਾਟਕ ਦੇ ਉੱਤੇ। ਇੱਕ ਸਾਈਡ 'ਤੇ ਸ਼ਾਹਕੋਟ ਰੋਡ ਹੈ, ਇੱਕ ਸਾਈਡ 'ਤੇ ਸਿਟੀ ਹੈ, ਜ਼ਿਲ੍ਹਾ ਕਚਹਿਰੀ ਹੈ, DC ਸਾਹਿਬ ਦਾ ਆਫਿਸ ਹੈ, ਫਿਰ DPO ਸਾਹਿਬ ਦਾ ਆਫਿਸ ਹੈ, ਰੇਲਵੇ ਲਾਈਨ ਅਤੇ ਨਾਲ ਹੀ ਕੁਝ ਫਾਸਲੇ 'ਤੇ ਰੇਲਵੇ ਸਟੇਸ਼ਨ ਮੌਜੂਦ ਹੈ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਜੀ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ। ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਇਮਾਰਤਾਂ ਪ੍ਰੀ ਪਾਰਟੀਸ਼ਨ ਟਾਈਮ ਦੀਆਂ ਨੇ, ਯਾਨੀ ਪੰਜਾਬ ਦੀ ਵੰਡ ਤੋਂ ਪਹਿਲੇ ਦੀਆਂ ਬਹੁਤ ਸਾਰੀਆਂ ਇਮਾਰਤਾਂ ਮੌਜੂਦ ਨੇ। ਅਤੇ ਤੁਸੀਂ ਨਨਕਾਣਾ ਸਾਹਿਬ ਆਓ ਤਾਂ ਤੁਹਾਨੂੰ ਬਹੁਤ ਸਾਰੀਆਂ ਇਮਾਰਤਾਂ ਯਾਨੀ ਕਿ ਬਹੁਤ ਸਾਰਾ ਪੁਰਾਣਾ ਆਰਕੀਟੈਕਚਰ ਵੇਖਣ ਨੂੰ ਮਿਲੇਗਾ। ਨਨਕਾਣਾ ਸਾਹਿਬ ਸੰਸਾਰ ਦੇ ਵਿੱਚ ਇੱਕ ਪਵਿੱਤਰ ਅਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਯਕੀਨਨ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਵੀ ਅਸੀਂ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ
ਇਸ ਸ਼ਹਿਰ ਦੇ ਵਿੱਚ ਹੋਇਆ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਗੁਰੂ ਸਾਹਿਬ ਦਾ ਜਨਮ 1469 ਦੇ ਵਿੱਚ ਹੋਇਆ। ਜਗਤ ਵਾਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਹਰ ਸਾਲ ਇੱਥੇ ਆ ਕੇ ਮੱਥਾ ਟੇਕਦੀਆਂ ਨੇ। ਤੇ ਹੁਣ ਅਸੀਂ ਜਿਸ ਬਾਜ਼ਾਰ ਦੇ ਵਿੱਚ ਮੌਜੂਦ ਹਾਂ, ਇਸ ਦਾ ਨਾਮ ਹੈ ਰੇਲਵੇ ਬਾਜ਼ਾਰ, ਔਰ ਸਾਡੇ ਬਿਲਕੁਲ ਸਾਹਮਣੇ ਮਦੀਨਾ ਮਸਜਿਦ ਹੈ ਜੋ ਨਨਕਾਣਾ ਸਾਹਿਬ ਦੀ ਖੂਬਸੂਰਤੀ ਦੇ ਵਿੱਚ ਬਹੁਤ ਵਾਧਾ ਕਰਦੀ ਹੈ। ਇਸੇ ਹੀ ਬਾਜ਼ਾਰ ਦੇ ਵਿੱਚ ਗੁਰਦੁਆਰਾ ਜਨਮ ਸਥਾਨ, ਗੁਰਦੁਆਰਾ ਤੰਬੂ ਸਾਹਿਬ ਔਰ ਗੁਰਦੁਆਰਾ 5ਵੀਂ 6ਵੀਂ ਪਾਤਸ਼ਾਹੀ ਮੌਜੂਦ ਨੇ। ਔਰ ਸਿੱਖ ਮੁਸਲਿਮ ਸਾਂਝ ਜੋ ਅਸੀਂ ਪਾਰਟੀਸ਼ਨ ਤੋਂ ਪਹਿਲੇ 47 ਤੋਂ ਪਹਿਲੇ ਪੰਜਾਬ ਦੀ ਵੰਡ ਤੋਂ ਪਹਿਲੇ ਵੇਖਦੇ ਸੀ, ਨਨਕਾਣਾ ਸਾਹਿਬ ਦੇ ਵਿੱਚ ਹੁਣ ਵੀ ਸਾਨੂੰ ਕਾਫੀ ਹੱਦ ਤੱਕ ਵੇਖਣ ਨੂੰ ਮਿਲਦੀ ਹੈ। ਨਨਕਾਣਾ ਸਾਹਿਬ ਦੇ ਵਿੱਚ ਪੁਰਾਣੀਆਂ ਇਮਾਰਤਾਂ ਸਾਨੂੰ ਅਜੇ ਵੀ ਪੁਰਾਣੇ ਪੰਜਾਬ ਦੇ ਰੂਬਰੂ ਕਰਵਾਉਂਦੀਆਂ ਨੇ। ਪੁਰਾਣੇ ਪੰਜਾਬ ਦੀ ਉਹ ਤਸਵੀਰ ਸਾਡੇ ਮੁੱਖ ਰੱਖਦੀਆਂ ਨੇ ਜਿਸ ਨੂੰ ਕਦੀ ਸਾਡੇ ਬਜ਼ੁਰਗ, ਸਾਡੇ ਪੁਰਖੇ, ਸਾਡੇ ਬਾਬੇ, ਸਾਡੇ ਦਾਦੇ ਵੇਖਦੇ ਰਹੇ। ਯਕੀਨਨ ਇਹ ਇਮਾਰਤਾਂ ਬਹੁਤ ਕੁਝ ਕਹਿੰਦੀਆਂ ਨੇ, ਬਹੁਤ ਕੁਝ ਬੋਲਦੀਆਂ ਨੇ, ਆਪਣੇ ਅੰਦਰ ਬੜੇ ਅਹਿਸਾਸ, ਜਜ਼ਬਾਤ ਰੱਖਦੀਆਂ ਨੇ ਇਮਾਰਤਾਂ। ਤੇ ਹੁਣ ਅਸੀਂ ਪਹੁੰਚ ਗਏ ਹਾਂ ਜਨਾਬ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ। ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ, ਤੂੰ ਲਾਡਲਾ ਬੋਲੀ ਮਾਂ ਦਾ, ਤੇਰੀ ਜੱਗ ਤੇ ਰਹਿਣੀ ਵਾਜ। ਲੈ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ, ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ। ਤੂੰ ਮਾਣ ਵਧਾਇਆ ਪੁਰਸ਼ ਦਾ, ਤੂੰ ਵੰਡਿਆ ਅਤ ਪਿਆਰ। ਪਾ ਸੱਚ ਦੀ ਛਾਨਣੀ ਪਾਪ ਚੋਂ, ਤੂੰ ਲਿੱਤਾ ਪੁੰਨ ਨਤਾਰ। ਤੇਰਾ ਵਸੇ ਗੁਰੂ ਦਵਾਲੜਾ, ਤੇਰਾ ਉੱਚਾ ਹੋਵੇ ਨਾ। ਦਿਨ ਰਾਤੀ ਸੀਸਾਂ ਦੇਵਦੀ, ਤੈਨੂੰ ਨਾਨਕ ਬੋਲੀ ਮਾਂ। ਗੁਰੂ ਨਾਨਕ ਦੇਵ ਹੋਰਾਂ ਦੀ ਜਨਮ ਭੂਮੀ ਯਾਨੀ ਕਿ ਗੁਰਦੁਆਰਾ ਜਨਮ ਸਥਾਨ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਵਿੱਚ ਹੋਰ ਵੱਖ-ਵੱਖ ਇਤਿਹਾਸਿਕ ਗੁਰੂ ਧਾਮਾਂ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਪੱਟੀ ਸਾਹਿਬ, ਜਿਸ ਵਿੱਚ ਗੁਰੂ ਨਾਨਕ ਦੇਵ ਹੋਰਾਂ ਨੇ 7 ਸਾਲ ਦੀ ਉਮਰ ਦੇ ਵਿੱਚ ਸਿੱਖਿਆ ਹਾਸਲ ਕੀਤੀ, ਬਲਕਿ ਮੈਂ ਤਾਂ ਇੰਝ ਕਹਾਂਗਾ ਕਿ ਸੰਸਾਰ ਨੂੰ ਸਿੱਖਿਆ ਦਿੱਤੀ। ਔਰ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲਜੀ ਸਾਹਿਬ ਔਰ ਗੁਰਦੁਆਰਾ ਬਾਲ ਲੀਲਾ ਸਾਹਿਬ। ਇਸ ਤੋਂ ਇਲਾਵਾ 5ਵੀਂ 6ਵੀਂ ਪਾਤਸ਼ਾਹੀ ਗੁਰਦੁਆਰਾ ਵੀ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਹੈ। ਨਨਕਾਣਾ ਸਾਹਿਬ ਦਾ ਪਿਛੋਕੜ ਇਤਿਹਾਸ, ਰਾਏ ਭੋਏ ਦੀ ਤਲਵੰਡੀ ਦਾ ਇਤਿਹਾਸ ਬਹੁਤ ਅਮੀਰ ਹੈ, ਕਿਉਂਕਿ ਰਾਏ ਬੁਲਾਰ ਭੱਟੀ ਬੇਬੇ ਨਾਨਕੀ ਤੋਂ ਬਾਅਦ ਦੂਜਾ ਉਹ ਖੁਸ਼ ਨਸੀਬ ਵਿਅਕਤੀ ਯਾਨੀ ਕਿ ਦੂਜਾ ਉਹ ਖੁਸ਼ ਨਸੀਬ ਸ਼ਖਸ ਸੀ ਜਿਸ ਨੂੰ ਰੱਬ ਦੀ ਬੰਦਗੀ ਕਰਨ ਵਾਲੇ ਗੁਰੂ ਸਾਹਿਬ ਦੀ ਸ਼ਖਸੀਅਤ ਯਾਨੀ ਕਿ ਗੁਰੂ ਸਾਹਿਬ ਦੇ ਉੱਚੇ ਪੱਧਰ ਦੇ ਮੁਕਾਮ ਦਾ ਪਤਾ ਸੀ। ਮਤਲਬ ਕਿ ਹੁਣ ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਸਿੱਖ ਕੌਮ ਜਿਉਂਦੀ ਰਹੇਗੀ, ਰਾਏ ਬੁਲਾਰ ਭੱਟੀ ਦਾ ਨਾਮ ਜਿਉਂਦਾ ਰਹੇਗਾ। ਜਿੰਨੀ ਦੇਰ ਤੱਕ ਨਾਨਕ ਦਾ ਨਨਕਾਣਾ ਵਸਦਾ ਰਹੇਗਾ, ਰਾਏ ਬੁਲਾਰ ਭੱਟੀ ਦਾ ਨਾਮ ਜਿਉਂਦਾ ਰਹੇਗਾ। ਦੋਸਤੋ, ਇਹ ਸੀ ਰਾਏ ਭੋਏ ਦੀ ਤਲਵੰਡੀ ਯਾਨੀ ਕਿ ਗੁਰੂ ਨਾਨਕ ਸਾਹਿਬ ਦਾ ਨਨਕਾਣਾ। ਦੋਸਤੋ, ਨਨਕਾਣਾ ਸਾਹਿਬ ਦੇ ਵਿੱਚ ਅਲਾਮਾ ਇਕਬਾਲ ਪਾਰਕ 'ਚ ਜਸ਼ਨੇ ਬਹਾਰਾਂ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਜਿਸ ਮਹਿਕਮੇ ਨੇ ਚੇਤਰ ਰੁੱਤ ਦੇ ਵਿੱਚ ਸੋਹਣੇ ਫੁੱਲਾਂ ਦਾ ਆਹਰ ਕੀਤਾ ਹੈ, ਉਸ ਨੂੰ ਵਧੀਆ ਇਨਾਮ ਵੀ ਦਿੱਤਾ ਜਾ ਰਿਹਾ ਹੈ ਉਸ ਮਹਿਕਮੇ ਨੂੰ। ਤੇ ਹੁਣ ਹੋ ਗਈ ਹੈ ਰਾਤ, ਅੱਜ ਦਾ ਦਿਨ ਗਿਆ ਲੰਘ ਤੇ ਸੋਹਣੇ ਸੋਹਣੇ ਸੁਪਨੇ ਲੈਣ ਦਾ ਹੋ ਗਿਆ ਟਾਈਮ। ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਏਗੀ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਜਿਉਂਦੇ ਵਸੋ ਤੇ ਖਿੜ ਹੱਸੋ। ਤੇ ਕੱਲ ਕਰਦੇ ਹਾਂ ਤੁਹਾਡੇ ਨਾਲ ਜਨਾਬ ਸਾਂਝੀ ਜਨਮ ਸਥਾਨ ਦੀ ਡਿਟੇਲਡ ਵੀਡੀਓ। ਸਭ ਦੋਸਤਾਂ ਨੂੰ ਕਹਿਣਾ ਜੀ, ਵੇਖ ਪੰਜਾਬ ਟੀਵੀ ਜ਼ਰੂਰ ਵੇਖਣਾ, ਕਿਉਂਕਿ ਹਟ ਕੇ ਪੰਜਾਬੀ ਹੈ। ਪੰਜਾਬੀ ਦੀ ਗੱਲ ਕੀਤਿਆਂ ਸੁਣਿਆ ਕੰਨਾਂ ਨੂੰ ਸਕੂਨ ਹੁੰਦਾ, ਮਜ਼ਾ ਆਉਂਦਾ। ਉਹਨੂੰ ਜਿਹੜਾ ਪੰਜਾਬੀ ਨਾਲ ਪਿਆਰ ਕਰਦਾ, ਜਿਹੜਾ ਥੋੜਾ ਬਹੁਤਾ ਵੀ ਪੰਜਾਬੀ ਨੂੰ ਜਾਣਦਾ, ਤੇ ਸਭ ਨੂੰ ਕਹਾਂਗਾ ਇਹਦੇ ਨਾਲ ਜੁੜੇ ਰਹੋ, ਪਿਆਰ ਕਰਦੇ ਰਹੋ। ਔਰ ਇਸ ਚੈਨਲ ਨੂੰ ਇੰਜ ਫੈਲਾ ਦਿਓ ਜਿਵੇਂ ਕਰੋਨਾ ਦੀ ਬਿਮਾਰੀ ਨਹੀਂ ਸੀ ਫੈਲੀ। ਮਤਲਬ ਕਿ ਇਹਦੇ ਤੋਂ ਬਚਣਾ ਨਹੀਂ, ਇਹਦੇ ਨਾਲ ਪਿਆਰ ਕਰਨਾ।